ਤੇ ਦੂਸਰੇ ਪਾਸੇ ਜੋ ਕੈਨੇਡਾ ਤੇ ਇੰਡੀਆ ਦੇ ਵਿੱਚ ਜੋ ਹੁਣ ਇਹ ਮੁੱਦਾ ਚੱਲ ਰਿਹਾ ਆ, ਸੋ ਇੰਡੀਆ ਵਾਲਿਆਂ ਨੇ ਸਾਰੇ ਵੀਜ਼ੇ ਜਿਹੜੇ ਆ ਨਵੇਂ ਲੋਕਾਂ ਨੂੰ ਦੇਣੇ ਬੰਦ ਕਰਤੇ ਆ। ਇਹ ਵੀ ਖਬਰ ਆ ਰਹੀ ਜਿਨ੍ਹਾਂ ਦੇ OIC ਕਾਰਡ ਆ ਉਹ ਵੀ ਕੈਂਸਲ ਕਰਤੇ ਆ, ਤੇ ਉਹ ਇੱਕ ਤਰ੍ਹਾਂ ਦੇ ਨਾਲ ਲੋਕਾਂ ਨੂੰ ਤੰਗੀ ਦੇਣ ਦੀ ਕੋਸ਼ਿਸ਼ ਆ। ਤੇ ਇਹ ਵੀ ਦੱਸਦੇ ਜਾਈਏ ਵੀ ਕੈਨੇਡਾ ਵੱਲੋਂ ਕੋਈ ਇਦਾਂ ਦੀ ਬੰਦ ਨਹੀਂ ਕੀਤੇ ਗਏ। ਕੈਨੇਡਾ ਦੀ ਸਰਕਾਰ ਵੱਲੋਂ ਹਜੇ ਵੀ ਕੋਈ ਕੈਨੇਡਾ 'ਚ ਆਉਣਾ ਚਾਹੁੰਦਾ ਆ ਇੰਡੀਆ ਤੋਂ, ਉਹਨਾਂ ਨੂੰ ਵੀਜ਼ੇ ਦਿੱਤੇ ਜਾ ਰਹੇ ਹੈਗੇ ਆ। ਕੱਲ ਮੈਂ ਇੱਕ ਜੋ ਕੈਨੇਡਾ ਦੇ ਡਿਪਲੋਮੇਟ ਰਹੇ ਆ ਇੰਡੀਆ ਦੇ ਵਿੱਚ, ਉਹਨਾਂ ਨੂੰ ਸੁਣ ਰਿਹਾ ਸੀ। ਉਹ ਕਹਿੰਦੇ ਵੀ ਇਹ ਜਿਹੜਾ ਮੁੱਦਾ ਆ ਹੁਣੇ ਥੋੜੇ ਦਿਨਾਂ 'ਚ ਨਹੀਂ ਸੂਤ ਹੋਣ ਵਾਲਾ, ਇਹ ਹੂੰ। ਕਾਫੀ ਲੰਮਾ ਸਮਾਂ ਲੱਗੂਗਾ। ਸੋ ਬਹੁਤ ਸਾਰੇ ਲੋਕ ਇਹ ਸੋਚਦੇ ਹੋਣ ਵੀ ਸ਼ਾਇਦ ਇਹ ਥੋੜੇ ਦਿਨਾਂ 'ਚ ਸੈਟਲ ਹੋ ਜਾਊਗਾ, ਨਾ, ਕਹਿੰਦੇ ਵੀ ਇਹ ਬਹੁਤ ਵੱਡਾ ਮੁੱਦਾ ਹੈਗਾ ਆ ਤੇ ਇਸ ਨੂੰ ਸੈਟਲ ਹੋਣ ਦੇ ਵਿੱਚ ਬਹੁਤ ਲੰਮਾ ਸਮਾਂ ਲੱਗੂਗਾ। ਜੀ, ਬਿਲਕੁਲ ਹਰਜੋਤ ਸਿੰਘ ਜੀ, ਜਿਸ ਤਰੀਕੇ ਨਾਲ ਕੂਟਨੀਤਿਕ ਤੌਰ ਦੇ ਉੱਤੇ ਇੱਥੇ ਜਿਹੜੀ ਗੱਲ ਜਿਹੜੀ ਪਹੁੰਚ ਚੁੱਕੀ ਹੈ ਡਿਪਲੋਮੈਟਿਕ ਲੈਵਲ ਦੇ ਉੱਤੇ, ਹੈਰਾਨੀ ਦੀ ਗੱਲ ਇਹ ਹੋ ਰਹੀ ਆ ਵੀ ਭਾਈ ਨਿੱਜਰ ਹੁਣਾਂ ਦੇ ਕਤਲ ਨੂੰ ਜਿਸ ਤਰੀਕੇ ਦੇ ਨਾਲ ਉੱਥੇ ਸੈਲੀਬ੍ਰੇਟ ਕੀਤਾ ਜਾ ਰਿਹਾ, ਉਹਨਾਂ ਦਾ ਉੱਥੇ ਕੋਈ ਲੈਣ ਦੇਣ ਨਹੀਂ। ਹਾਂ, ਬਾਹਰੋਂ ਬੈਠੇ ਗੱਲ ਕਰਦੇ, ਗੱਲ ਤਾਂ ਹੋਰ ਵੀ ਬਹੁਤ ਸਾਰੇ ਜਿਹੜੇ ਉਹ ਕਰ ਰਹੇ ਆ। ਉਹਨਾਂ ਨੇ ਕੀ ਅਜਿਹਾ ਕੋਈ ਕਾਰਵਾਈ ਕੋਈ ਇਦਾਂ ਦੀ ਕੋਈ ਕੀਤੀ ਹੋਵੇ ਤਾਂ ਜਿਹੜੀ ਉਹ ਗੱਲ ਆ, ਸਿਰਫ ਸ਼ੱਕ ਦੇ ਆਧਾਰ ਦੇ ਉੱਤੇ ਕਿਸੇ ਨੂੰ ਅੱਤਵਾਦੀ ਜਿਹੜਾ ਉਹਨਾਂ ਨੇ ਘੋਸ਼ਿਤ ਜਿਹੜਾ ਉਹ ਕਰ ਦਿੱਤਾ। ਇਸੇ ਤਰੀਕੇ ਦੇ ਨਾਲ ਹੁਣ ਜਿਹੜੀ ਨਵੀਂ ਲਿਸਟ ਜਾਰੀ ਕੀਤੀ ਆ, ਉਹਦੇ ਵਿੱਚ ਵੀ ਅੰਨ੍ਹੇਵਾਹ ਲੋਕ ਉਹਨਾਂ ਸਾਰੇ ਸ਼ਖਸਾਂ ਨੂੰ ਅੱਤਵਾਦੀ ਨਾਂ ਦੇ ਨਾਲ ਜਿਹੜੇ ਉਹ ਬੁਲਾਈ ਜਾ ਰਹੇ ਆ। ਦੇਖੋ ਵੀ ਕਿੱਥੇ ਕਿੱਥੇ ਦੀ ਜਿਹੜੀ ਇਹ ਗੱਲ ਆ, ਇਹ ਆਪਣੇ ਆਪ ਨੂੰ ਉਹ ਲੈਂਡ ਆਫ ਜਸਟਿਸ, ਡੈਮੋਕ੍ਰੇਸੀ ਦੀ ਮਾਂ ਤੇ ਹੋਰ ਪਤਾ ਨਹੀਂ ਆਪਣੇ ਨਾਲ ਕਿਹੜੇ-ਕਿਹੜੇ ਸ਼ਬਦ ਲਾ ਕੇ ਆਪਣੇ ਆਪ ਨੂੰ ਪ੍ਰਚਾਰਦੇ ਆ, ਪਰ ਕਰ ਉੱਥੇ ਜਿਹੜੇ ਉਹ ਕੀ ਰਹੇ ਆ, ਕਿਸ ਤਰੀਕੇ ਦੇ ਨਾਲ ਇਹ ਜਿਹੜਾ ਚੀਜ਼ਾਂ ਹੋ ਰਹੀਆਂ ਆ। ਉਹ ਕਹਿੰਦੇ ਵੀ ਬਹੁਤ ਜ਼ਿਆਦਾ ਉਹਨਾਂ ਨੇ ਭਾਈ ਨਿੱਜਰ ਹੋਣਾ ਦਾ ਨਾਮ ਵੀ ਬਦਨਾਮ ਕੀਤਾ, ਇਸੇ ਤਰੀਕੇ ਦੇ ਨਾਲ ਬਾਕੀਆਂ ਦਾ ਨਾਮ ਵੀ ਜਿਹੜਾ ਉਹ ਬਦਨਾਮ ਕਰ ਰਹੇ ਹੈਗੇ ਆ। ਸੋ ਇਹ ਹੁਣ ਸਾਫ਼ ਤੇ ਸਪਸ਼ਟ ਜਿਹੜਾ ਉਹ ਹੋ ਜਾਂਦਾ ਆ ਵੀ ਕਿਸ ਤਰੀਕੇ ਦੇ ਨਾਲ ਕੋਈ ਵੀ ਮਾਈਨੋਰਿਟੀ ਜਿਹੜੇ ਆਪਣੇ ਹੱਕਾਂ ਦੀ ਗੱਲ ਬਾਹਰ ਕਰ ਰਹੀ ਆ, ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਗਰਦਾਨਿਆ ਜਿਹੜਾ ਹੋ ਜਾਂਦਾ ਹੈ, ਕਿੱਦਾਂ ਡੈਮੋਨਾਈਜ਼ ਉਹਨਾਂ ਨੂੰ ਕੀਤਾ ਜਾਂਦਾ ਤੇ ਉਹਨਾਂ ਦੀ ਮੌਤ ਦੇ ਉੱਤੇ ਫਿਰ ਕਿੱਦਾਂ ਦੇ ਜਿਹੜੇ ਰਿਐਕਸ਼ਨ ਆ ਰਹੇ ਆ। ਇੱਥੋਂ ਤੱਕ ਵੀ ਜਿਹੜੇ ਆ ਰਿਐਕਸ਼ਨ ਜਿਹੜੇ ਉਹ ਦੇਖੇ ਗਏ ਆ ਵੀ ਟਰੂਡੋ ਹੁਣਾਂ ਨੂੰ ਵੀ ਟੈਰਰਿਸਟ ਕਹਿ ਰਹੇ ਆ ਤੇ ਉਹਨਾਂ ਨੂੰ ਵੀ ਨਿਊਕ ਕਰਨ ਦੀਆਂ ਜਿਹੜੀਆਂ ਧਮਕੀਆਂ ਆ ਉੱਥੋਂ ਦੇ ਦੇਖੋ ਕਿਸ ਤਰੀਕੇ ਦੇ ਨਾਲ ਚੈਨਲਾਂ ਦੇ ਉੱਤੇ ਦਿੱਤੀਆਂ ਜਾ ਰਹੀਆਂ ਆ। ਹੁਣ ਕੱਲ ਨੂੰ ਕਿਸੇ ਨੇ ਉੱਥੇ ਦੇ ਕਿਸੇ ਭਾਰਤ ਦੇ ਸਿਆਸਤਦਾਨ ਨੂੰ ਲੈ ਕੇ ਇਦਾਂ ਦਾ ਬਿਆਨ ਦੇ ਦਿੱਤਾ, ਫਿਰ ਇਹਨਾਂ ਨੇ ਕੀ ਕਹਿਣਾ ਆ? ਫਿਰ ਉਹਨਾਂ ਨੇ ਕਹਿਣਾ ਜੀ ਦੇਖੋ ਜੀ ਇਦਾਂ ਹੈ, ਉਦਾਂ ਆ। ਇਹ ਤਾਂ ਹੁਣ ਅੱਗੇ ਦੇਖਣਾ ਹੋਊਗਾ ਵੀ ਜਿਸ ਤਰੀਕੇ ਦੇ ਨਾਲ ਸਬੂਤ ਇਸ ਟਾਈਮ ਸਾਹਮਣੇ ਹੌਲੀ-ਹੌਲੀ ਆ ਰਹੇ ਆ, ਜਿਸ ਤਰੀਕੇ ਦੇ ਨਾਲ ਭਾਰਤੀ ਤੰਤਰ ਬਾਹਰਲੇ ਮੁਲਕਾਂ ਦੇ ਵਿੱਚ ਜਾ ਕੇ ਐਕਸਟਰਾ ਜੁਡੀਸ਼ੀਅਲ ਕਿਲਿੰਗਸ ਦੇ ਵੱਲ ਨੂੰ ਜਿਹੜਾ ਉਹ ਵਧਿਆ ਪਿਆ ਆ, ਇਹ ਇਹਨਾਂ ਦੀ ਓਵਰਆਲ ਛਵੀ ਦੇ ਵਿੱਚ ਇਹਨਾਂ ਦੇ ਉੱਤੇ ਹੀ ਧੱਬਾ ਜਿਹੜਾ ਆ ਇਵੈਂਚੁਅਲੀ ਲੱਗ ਰਿਹਾ ਹੈਗਾ ਆ। ਜੋ ਸੋਚ ਰਿਹਾ ਸੀਗਾ ਭਾਰਤੀ ਸਰਕਾਰ ਵੀ ਅਸੀਂ ਸ਼ਾਇਦ ਬਹੁਤ ਜ਼ਿਆਦਾ ਸਟਰੋਂਗ ਹੋ ਗਏ ਆ ਜਾਂ ਸਾਨੂੰ ਕਿਸੇ ਨੇ ਕੋਈ ਪੁੱਛਣਾ ਨਹੀਂ, ਕੁਛ ਕਹਿਣਾ ਨਹੀਂ, ਆਈ ਥਿੰਕ ਇੱਥੇ ਇੱਕ ਵਾਰੀ ਇਹ ਸਾਰੀਆਂ ਚੀਜ਼ਾਂ ਦੇ ਨਾਲ ਉਹਨਾਂ ਨੂੰ ਜਿਹੜਾ ਉਹ ਸ਼ੀਸ਼ਾ ਨਜ਼ਰ ਆ ਰਿਹਾ ਆ। ਹੁਣ ਇੱਥੋਂ ਤੱਕ ਕਿ UN ਦੇ ਵਿੱਚ ਜਿਹੜੇ ਰਿਲੀਜੀਅਸ ਫਰੀਡਮ ਵਾਲੇ ਆ, ਖਾਸ ਕਰਕੇ ਮਾਈਨੋਰਟੀਜ਼ ਨੂੰ ਲੈ ਕੇ ਜਿਹੜੀ ਚਰਚਾ ਆ ਉੱਥੇ ਹੋ ਰਹੀ ਆ, ਕਿਸ ਤਰੀਕੇ ਦੇ ਨਾਲ ਕੂਕੀ ਭਾਈਚਾਰੇ ਦਾ ਉੱਥੇ ਕਤਲ ਹੁੰਦਾ ਆ ਨਾਰਥ ਈਸਟ ਵਾਲੇ ਇਲਾਕੇ ਦੇ ਵਿੱਚ, ਤੇ ਉਸ ਦੀ ਚਰਚਾ ਜਿਹੜੀ ਉਹ ਹੋ ਰਹੀ ਆ ਵੀ ਪ੍ਰਸ਼ਾਸਨ ਨੇ ਉੱਥੇ ਕੋਈ ਵੀ ਬਾਂਹ ਜਿਹੜੀ ਉਹਨਾਂ ਨੂੰ ਨਹੀਂ ਫੜਾਈ, ਕਿਸ ਤਰੀਕੇ ਦੇ ਨਾਲ ਚਰਚਿਸ ਵਗੈਰਾ ਨੂੰ ਜਿਹੜਾ ਉਹ ਵੀ ਢਾਇਆ ਗਿਆ, ਅੱਗ ਵੀ ਲਾਈ ਗਈ ਤੇ ਕਿੰਨੇ ਲੋਕਾਂ ਦੀ ਜਿਹੜੀ ਉਹ ਮੌਤ ਹੋਈ ਆ। ਉਸ ਦੇ ਉੱਤੇ ਵੀ ਜਿਹੜਾ ਇਸ ਟਾਈਮ ਜਿਹੜੀਆਂ ਆ ਉਹ ਚਰਚਾਵਾਂ UN ਦੇ ਵਿੱਚ ਚੱਲ ਰਹੀਆਂ ਆ, ਜਿਹੜੇ ਅਜਿਹੇ ਕਤਲੇਆਮ ਉੱਥੇ ਹੋ ਰਹੇ ਆ। ਸੋ ਹੁਣ ਜਿਹੜਾ ਹਰਜੋਤ ਸਿੰਘ ਜੀ ਇਸ ਪੂਰੇ ਮਾਮਲੇ ਦੇ ਵਿੱਚ ਕਹਿ ਸਕਦੇ ਹਾਂ ਵੀ ਭਾਰਤ ਖਾਸਾ ਕਈ ਥਾਵਾਂ ਤੋਂ ਜਿਹੜਾ ਉਹ ਘਿਰਦਾ ਨਜ਼ਰ ਆ ਰਿਹਾ ਜੀ। ਹੈ।